ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਯਾਨੀ YouTube, Facebook, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ जी मेरे वालों भी सब देखण और सुनने वाले सत्कारयोग श्रोतियां दी सेवा च आज दे अपडेट पाकिस्तान च जी आयां नूं और दोवें हाथ जोड़ के सलाम आदाब और सत श्री अकाल। पंजाबी रेडियो यूएसए दे नैशनल इंटरनेशनल रेडियो नेटवर्क दे नाल पंजाबी रेडियो यूएसए दे YouTube चैनल ते Facebook ते Instagram ते TikTok ते ਇਹ ਖਬਰਾਂ ਤੁਹਾਡੇ ਵਾਸਤੇ ਹਫਤੇ ਚ ਪਾਈਆਂ ਨੇ ਮੰਡੇ ਟੂ ਫਰਾਈਡੇ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸੁਣਨ ਵਾਸਤੇ ਤੁਸੀਂ ਸਾਡੇ ਨਾਲ ਜੁੜਦੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਜੀ ਅੱਜ 23 ਸਤੰਬਰ ਸਾਲ 2025 ਮੈਂ ਮਾਫੀ ਚਾਹੁੰਦਾ 24 ਸਤੰਬਰ ਸਾਲ 2025 ਦਾ ਦਿਨ ਅਮਰੀਕਾ 'ਚ ਡੁੱਬ ਰਿਹਾ ਔਰ ਪਾਕਿਸਤਾਨ 'ਚ 25 ਸਤੰਬਰ ਸਾਲ 2025 ਦੇ ਇਸ ਅਪਡੇਟ ਪਾਕਿਸਤਾਨ 'ਚ ਜੀ ਇਹਨੂੰ ਕਹਿੰਦੇ ਆਓ ਪਾਕਿਸਤਾਨ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਜਿਹੜੀਆਂ ਉਹ ਨਾਲ ਚੱਲਨੇ ਜੀ। ਬਾਤ ਨੇ ਪਹਿਲੀ ਖਬਰ ਵਾਲੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਨੇ ਅੱਜ ਯੂਐਨ ਵਿੱਚ ਗੱਲਬਾਤ ਕੀਤੀ ਹੈ। ਕੀ ਗੱਲਬਾਤ ਕੀਤੀ ਵਲੀ ਸਾਹਿਬ? जी हर मुल्क ने आपो अपनी गलबात की है। अरब मुल्कां ने जिहड़ा वो बड़े गर्मा गर्म बयान सामने आए है। पाकिस्तानी प्राइम मिनिस्टर ने यह आख्या है जिहड़ी ओहदे च पाकिस्तान दे नाल जुड़ी वड्डी गल है स्पीच दी उन्हां दी लम्मी है ओहदा बस निचोड़ कढ के मैं दस रहा कि पाकिस्तान वो मुल्क है जिहड़ा इस वेले ग्रीन हाउसिस गैसां और मौसमी बदलाव क्लाइमेट चेंज जिहड़ा भुगतण दिया हड़ वेख लिया सारे ने ये क्लाइमेट चेंज ही है ना। सो उन्होंने आख्या है कि वो मुल्क जिहड़े ये क्लाइमेट चेंज दा शिकार हो रहे ने इहदियां बर्बादियां चल रहे ने पाकिस्तान उन्हां चों एक आ। ਅਸੀਂ ग्रीन हाउसिस गैसेस ने ਜਿਹੜੀਆਂ ਉਹਨਾਂ 'ਚ ਘਾਟਾ ਕਰ ਰਹੇ ਹਾਂ ਔਰ ਆਲਟਰਨੇਟ એનર્ਜੀ ਹੈ ਜਿਹੜੀ ਉਹਨਾਂ ਦੇ ਵਾਸਤੇ ਅਸੀਂ ਪੂਰੀ ਆਪਣੀ ਤਨਦੇਹੀ ਹੈ ਜਿਹੜੀ ਉਹ ਜੁੜੀ ਹੈ ਔਰ ਅਸੀਂ ਪੂਰਾ ਯਤਨ ਹੈ ਜਿਹੜਾ ਉਹ ਕਰਨ ਰਹੇ ਹਾਂ। ਔਰ ਇਹਦੇ ਵਿੱਚ ਹੁਣ 2022 ਤੋਂ ਲੈ ਕੇ ਉਦੋਂ ਜਦੋਂ ਪਾਕਿਸਤਾਨ 'ਚ ਹੜ੍ਹ ਆਇਆ 30 ਅਰਬ ਡਾਲਰਾਂ ਦਾ ਉਦੋਂ ਨੁਕਸਾਨ ਹੋਇਆ ਔਰ ਹੁਣ ਜੋ ਪਾਕਿਸਤਾਨ ਦੇ ਵਿੱਚ ਹੜ੍ਹ ਆਇਆ ਆ ਇਹਦੇ ਨਾਲ ਉਹਨਾਂ ਦੱਸਿਆ ਜੀ 50 ਲੱਖ ਤੋਂ ਵੱਧ ਲੋਕ ਨੇ ਜਿਹੜੇ ਉਹ ਇਹਦੇ ਨਾਲ ਮੁਤਾਸਰ ਹੋਏ ਨੇ ਜਾਂ ਕਹਿ ਲਵੋ ਕਿ ਉਹਨਾਂ ਨੇ ਇਹ ਆਪਣੇ ਘਰ-ਬਾਰ ਮਾਲ ਡੰਗਰ ਫਸਲਾਂ ਇਹਨਾਂ ਮਾਮਲਿਆਂ ਦੇ ਵਿੱਚ ਬਹੁਤ ਕੁਛ ਹੈ ਜਿਹੜਾ ਉਹ ਝੱਲਿਆ ਨੁਕਸਾਨ ਦੀ ਸੂਰਤ ਦੇ ਵਿੱਚ। ਟੈਂਪਰੇਚਰ ਹੈ ਜਿਹੜਾ ਪਾਕਿਸਤਾਨ ਦਾ ਉਹ 1.5 ਡਿਗਰੀ ਸੈਂਟੀਗ੍ਰੇਡ ਜਿਹੜਾ ਉਹ ਵਧਿਆ ਆ। ਸੋ ਇਹ ਮੌਸਮੀ ਅਸਰ ਨੇ ਜਿਹੜੇ ਸਾਡੇ ਤੇ ਪੈਣ ਦੇ ਨੇ ਜਿਹਦੇ ਕਾਰਨ ਉਹਨਾਂ ਨੇ ਦੱਸਿਆ ਕਿ ਪਾਕਿਸਤਾਨ ਕਿੰਨਾ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨ ਡਿਆ ਹੈ ਜੀ। ਮਸੂਦ ਦੂਸਰੀ ਖਬਰ ਲੈ ਜਾਣੇ ਪਾਕਿਸਤਾਨ ਤੇ ਸਾਊਦੀ ਅਰਬ ਦੇ ਆਪਸੀ ਸਮਝੌਤੇ ਤੋਂ ਬਾਅਦ ਇੱਕ ਨਪੀ ਜੀ ਗੱਲ ਸਾਹਮਣੇ ਆਈ ਸੀ ਜਿਹੜੀ ਕਿ ਜੀ ਸੁਣਨ ਨੂੰ ਲੱਭ ਰਿਹਾ ਸੀ ਕਿ ਇਸ ਸਮਝੌਤੇ ਤੋਂ ਸਭ ਤੋਂ ਬਹੁਤਾ ਖਤਰਾ ਈਰਾਨ ਤੇ ਯਮਨ ਨੂੰ ਆ। ਪਰ ਹੁਣ ਈਰਾਨੀ ਪ੍ਰਾਈਮ ਮਿਨਿਸਟਰ ਨੇ ਯੂਐਨ ਚ ਆਖਿਆ ਜੀ ਇਸ ਸਮਝੌਤੇ ਨੂੰ ਚੰਗੀ ਸ਼ੁਰੂਆਤ ਸਮਝਦੇ जी बिल्कुल ਇਹ ईरानी प्राइम मिनिस्टर ने ईरानी प्रेसिडेंट ने ਜਿਹੜੇ ਉਹਨਾਂ ਨੇ ਬਿਆਨ ਦਿੱਤਾ ਹੈ ਪਾਕਿਸਤਾਨ ਔਰ ਸਾਊਦੀ ਅਰਬ ਦਾ ਆਪਸ ਵਿੱਚ ਜਦੋਂ ਡਿਫੈਂਸ ਸਮਝੌਤਾ ਹੋਇਆ ਸੀ ਨਾ ਉਹਦੇ ਚ ਇਹ ਤੈਅ ਸੀਗਾ ਕਿ ਸਾਊਦੀ ਅਰਬ ਦੇ ਉੱਤੇ ਕੋਈ ਹਮਲਾ ਕਰੇਗਾ ਤੇ ਪਾਕਿਸਤਾਨ ਤੇ ਹਮਲਾ ਹੋਏਗਾ। ਪਾਕਿਸਤਾਨ ਤੇ ਕੋਈ ਮੁਲਕ ਹਮਲਾ ਕਰਦਾ ਤੇ ਸਾਊਦੀ ਅਰਬ ਮਤਲਬ ਇੱਕ ਬੜੀ ਮਿਊਚੁਅਲ ਤਗੜੀ ਕਿਸਮ ਦੀ ਅੰਡਰਸਟੈਂਡਿੰਗ ਹੈ ਜਿਹੜੀ ਉਹ ਸੀਗੀ ਇਸ ਸਮਝੌਤੇ 'ਚ। ਹੁਣ ਸਾਊਦੀ ਅਰਬ ਦੇ ਉੱਤੇ ਤੇ ਈਰਾਨ ਵੀ ਹਮਲਾ ਕਰ ਸਕਦਾ ਕਿਉਂਕਿ ਇਹ ਦੋਵੇਂ ਮੁਸਲਮਾਨ ਮੁਲਕ ਹੈ ਨੇ ਪਰ ਈਰਾਨ ਹੈ ਜਿਹੜਾ ਉਹ ਇੱਕ ਸ਼ੀਆ ਸਟੇਟ ਦੇ ਤੌਰ ਤੇ ਇੱਕ ਸ਼ੀਆ ਕੰਟਰੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਸਾਊਦੀ ਅਰਬ ਜਿਹੜਾ ਉਹ ਇਸ ਨਜ਼ਰੀਏ ਦਾ ਮੁਖਾਲਿਫ ਫਿਰਕੇ ਜਿਹੜੇ ਉਹਨਾਂ ਦੇ ਵਿੱਚੋਂ ਹੈ ਤੇ ਇਸ ਤਰ੍ਹਾਂ ਹੀ ਯਮਨ ਦੇ ਵਿੱਚ ਜਿਹੜੀਆਂ ਇਕਤਦਾਰ 'ਚ ਜਾਂ ਰਾਜ ਦੇ ਵਿੱਚ ਤਾਕਤਾਂ ਨੇ ਉਹ ਵੀ ਸ਼ੀਆ ਪੱਖ ਦੀਆਂ ਹੀ ਹੈ ਨੇ। ਸੋ ਇਸ ਕਰਕੇ ਖਤਰਾ ਇਹ ਸੀਗਾ ਕਿ ਸਾਊਦੀ ਅਰਬ ਨੇ ਇਹਨਾਂ ਦੋਵਾਂ ਦੇ ਨਾਲ ਨਿਪਟਣ ਵਾਸਤੇ ਪਾਕਿਸਤਾਨ ਦੇ ਨਾਲ ਇਹ ਸਮਝੌਤਾ ਕੀਤਾ ਆ। ਇਹਦਾ ਮਕਸਦ ਇਸਰਾਈਲ ਦੇ ਨਾਲ ਲੜਨਾ ਬਾਅਦ 'ਚ ਹੈ, ਪਾਕਿਸਤਾਨ ਦੇ ਨਾਲ ਲੜਨਾ ਆਪਣਾ ਈਰਾਨ ਜਾਂ ਯਮਨ ਦੇ ਨਾਲ ਪਹਿਲਾਂ ਹੈ। ਪਾਕਿਸਤਾਨੀ ਸੋਸ਼ਲ ਮੀਡੀਆ ਤੇ ਵੀ ਇਹ ਖਬਰਾਂ ਪਈਆਂ ਫਿਰਦੀਆਂ ਰਹੀਆਂ ਪਰ ਹੁਣ ਈਰਾਨੀ ਜਿਹੜੇ ਪ੍ਰੈਜ਼ੀਡੈਂਟ ਨੇ ਮਸੂਦ ਪਜ਼ਿਸ਼ਕਿਆਨ ਮੈਂ ਪ੍ਰੋਨਾਂਸੀਏਟ ਕਰਨ 'ਚ ਸ਼ਾਇਦ ਕੋਈ ਮਾਫੀ ਚਾਹੁੰਦਾ ਆ ਉਹਨਾਂ ਨੇ ਇਹ ਆਖਿਆ ਕਿ ਪਾਕਿਸਤਾਨ ਔਰ ਸਾਊਦੀ ਅਰਬ ਵਿਚਕਾਰ ਹੋਣ ਵਾਲਾ ਇਹ ਜਿਹੜਾ ਡਿਫੈਂਸ ਸਮਝੌਤਾ ਆ ਈਰਾਨ ਇਹਨੂੰ ਕਦਰ ਦੀ ਨਿਗਾਹ ਦੇ ਨਾਲ ਵੇਖਦਾ ਆ ਔਰ ਅਸੀਂ ਇਹਨੂੰ ਜੀ ਆਇਆਂ ਨੂੰ ਕਹਿੰਦੇ ਆ। ਉਹਨਾਂ ਨੇ ਆਖਿਆ ਕਿ ਅਸੀਂ ਉਮੀਦ ਕਰਨੇ ਆ ਕਿ ਇਹਦੇ ਤੋਂ ਜਿਹੜੇ ਜਿੰਨੇ ਵੀ ਇਸਲਾਮਿਕ ਕੰਟਰੀਜ਼ ਨੇ ਇਸਲਾਮੀ ਮੁਲਕ ਨੇ ਉਹ ਇੱਕ ਏਕਤਾ ਵਾਲਾ ਪਲੇਟਫਾਰਮ ਹੈ ਜਿਹੜਾ ਉਹ ਬਣੇਗਾ। ਅੱਜ ਪਾਕਿਸਤਾਨ ਔਰ ਸਾਊਦੀ ਅਰਬ ਨੇ ਇਹ ਸਮਝੌਤਾ ਕੀਤਾ ਹੋ ਸਕਦਾ ਕੱਲ ਨੂੰ ਬਾਕੀ ਅਰਬ ਮੁਲਕ ਨੇ ਜਿਹੜੇ ਉਹ ਵੀ ਨਾ ਰਲਣ ਔਰ ਅਸੀਂ ਵੀ ਕੱਲ ਨੂੰ ਆ ਜਾਈਏ ਔਰ ਇਹ ਇਸਲਾਮੀ ਮੁਲਕਾਂ ਦਾ ਇੱਕ ਤਗੜਾ ਪਲੇਟਫਾਰਮ ਜਿਹੜਾ ਉਹ ਬਣੇ। ਅਸੀਂ ਬਕੌਲ ਉਹਨਾਂ ਦੇ ਈਰਾਨੀ ਪ੍ਰੈਜ਼ੀਡੈਂਟ ਦੇ ਕਿ ਅਸੀਂ ਇਹਨੂੰ ਮੁਸਲਮਾਨ ਮੁਲਕਾਂ ਦੇ ਇਕੱਠੇ ਹੋਣ ਇੱਕਮਿਕ ਹੋਣ ਇੱਕ ਜ਼ੋਰ ਹੋਣ ਇੱਕ ਤਾਕਤ ਹੋਣ ਦੀ ਸ਼ੁਰੂਆਤ ਸਮਝਦੇ ਆ। ਸੋ ਅਸੀਂ ਇਹਨੂੰ ਮੰਦਾ ਨਹੀਂ ਸਮਝਦੇ ਜੀ। ਮਸੂਦ ਪਾਕਿਸਤਾਨੀ ਸਰਕਾਰ ਕਹਿ ਰਹੀ ਹੈ ਕਿ ਆਲ ਇਜ਼ ਵੈਲ ਪਰ ਵਰਲਡ ਬੈਂਕ ਨੇ ਸਬੂਤਾਂ ਦੇ ਨਾਲ ਦੱਸਿਆ ਕਿ ਜੀ ਪਾਕਿਸਤਾਨ 'ਚ ਗੁਰਬਤ ਘਟਣ ਦੀ ਥਾਂ ਤੇ 25% ਵੱਧ ਗਈ। ਜੀ ਕਦੀ ਆਖਿਆ ਤੇ ਨਹੀਂ ਮੰਦਾ ਬਸ ਜਦੋਂ ਆਲਮੀ ਇਮਦਾਦਾਂ ਹੁੰਦੀਆਂ ਉਦੋਂ ਕੋਈ ਥੋੜੇ ਜਿਹੇ ਆંકੜੇ ਸਾਹਮਣੇ ਆਉਂਦੇ। ਬਿਲਕੁਲ ਜੀ ਇਹ ਪਾਕਿਸਤਾਨੀ ਸਰਕਾਰ ਜਿਹੜੀ ਗੀਤ ਲਾਪਣ ਰਹੀ ਹੈ ਨਾ ਕਿ ਇਮਰਾਨ ਖਾਨ ਦੀ ਸਰਕਾਰ 'ਚ ਤੇ ਇਹ ਸੀਗਾ ਤੇ ਅਸੀਂ ਇਹ ਕਰ ਦਿੱਤਾ ਤੇ ਇਹ ਹੋਇਆ। ਵਰਲਡ ਬੈਂਕ ਦੀ ਰਿਪੋਰਟ ਨੇ ਸਾਰਿਆਂ ਦੇ ਉੱਤੇ ਪਾਣੀ ਫੇਰਤਾ। ਉਹਨਾਂ ਆਖਿਆ ਕੋਈ ਇਹੋ ਜਿਹਾ ਜਿਹੜਾ ਦੱਸਣ ਦੇ ਨਹੀਂ ਸਗੋਂ ਪਹਿਲੇ ਤੋਂ ਜਿੰਨੀ ਗਰੀਬੀ ਮੌਜੂਦ ਸੀ ਨਾ
ਵਰਲਡ ਬੈਂਕ ਦੀ ਰਿਪੋਰਟ ਮੁਜਬ ਉਹਦੇ 'ਚ 25% ਹੋਰ ਵਾਧਾ ਹੋਇਆ ਹੈ। ਯਾਨੀ ਉਹ ਲੋਕ ਜਿਹੜੇ ਪਹਿਲਾਂ ਸੁੱਖ ਦੀ ਰੋਟੀ ਖਾਂਦੇ ਸਨ ਉਹ ਗਰੀਬ ਹੋ ਗਏ ਨੇ, ਉਹ ਲੋਕ ਜਿਹੜੇ ਪਹਿਲਾਂ ਗਰੀਬ ਸਨ ਪਰ ਭੁੱਖੇ ਨਹੀਂ ਸੀ ਸੌਂਦੇ ਉਹ ਹੁਣ ਭੁੱਖੇ ਸੌਣ ਡੇ ਨੇ। ਸੋ 25% ਗੁਰਬਤ ਦੇ ਅੰਦਰ, ਗਰੀਬੀ ਦੇ ਅੰਦਰ ਪਾਕਿਸਤਾਨ 'ਚ ਵਾਧਾ ਹੋਇਆ ਆ। ਇਹ ਰਿਪੋਰਟ ਜਿਹੜੀ ਇਹ ਜਦੋਂ ਆਈ ਤੇ ਉਸ ਤੋਂ ਬਾਅਦ ਪਾਕਿਸਤਾਨ 'ਚ ਜ਼ਰਾ ਤਰਤੱਲੀ ਮਚੀ। ਜ਼ਿੰਮੇਦਾਰਾਂ ਨੂੰ ਆਖਿਆ ਕਿ ਤੁਸੀਂ ਕੀ ਵਹਾਉਣ ਡੇ ਜੇ, ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਵਹਾਣ ਵਾਲੇ ਹੋਰ, ਇਹ ਕੰਮ ਚੱਲਣ ਡਿਆ, ਇਹ ਕੀ ਹੈ? ਉਹਦੇ ਤੇ ਹੁਣ ਉਹਨਾਂ ਨੇ ਆਲਮੀ ਬੈਂਕ ਦੀ ਇਹ 198 ਸਫ਼ਿਆਂ ਦੀ ਰਿਪੋਰਟ ਆ ਜਿਹੜੀ ਇਹਦੇ ਜਵਾਬ ਦੇ ਵਿੱਚ ਇਹ ਆਖਿਆ ਹੈ ਕਿ ਪਾਕਿਸਤਾਨ ਹੈ ਜਿਹੜਾ, ਵੇਖੋ ਜੀ ਪਹਿਲਾਂ ਸਾਨੂੰ ਕਰੋਨਾ ਵਾਇਰਸ ਨੇ ਮਾਰਿਆ, ਫਿਰ ਵੇਖੋ ਜੀ ਮਹਿੰਗਾਈ ਨੇ ਮਾਰਿਆ, ਫਿਰ ਉਸ ਤੋਂ ਬਾਅਦ ਸਾਨੂੰ ਇੱਕ ਹੜ੍ਹ ਨੇ ਮਾਰਿਆ, ਹੁਣ ਜੀ ਸਾਨੂੰ ਦੂਜੇ ਹੜ੍ਹ ਨੇ ਮਾਰਿਆ, ਫਿਰ ਸਾਡੇ ਮਾਲੀ ਮਾਮਲਾਤ ਨੇ ਜਿਹੜੇ ਇੱਕ ਥਾਂ ਨਹੀਂ ਟਿਕਣ ਡੇ, ਸਾਡੀਆਂ IMF ਦੇ ਨਾਲ ਸ਼ਰਤਾਂ ਨੇ ਜਿਹੜੀਆਂ, ਇਹ ਸਾਰੇ ਕਾਰਨ ਨੇ ਇਸ ਗਰੀਬੀ ਦੇ ਵਧਣ ਦੇ। ਪਾਕਿਸਤਾਨੀ ਸਰਕਾਰ ਕਹਿੰਦੀ ਹੈ ਕਿ ਸਾਡੇ ਇਹਦੇ 'ਚ ਕੋਈ ਕਸੂਰ ਨਹੀਂ, ਅਸੀਂ ਦੁੱਧ ਨਾਤੇ ਹਾਂ, ਇਹ ਕੁਦਰਤੀ ਆਫਤਾਂ ਔਰ ਬਾਕੀ ਮਾਮਲੇ ਨੇ ਜਿਹੜੇ ਇਹ, ਔਰ ਫਿਰ ਅਸੀਂ ਜਿਹੜੇ ਕਰਜ਼ੇ ਲੈਣੇ ਸੀਗੇ ਉਹਨਾਂ ਕਾਰਨ। ਇਹ ਸਿਰਫ ਇੱਕ ਨੁਕਤਾ ਹੈ ਨਾ ਜਿਹੜਾ ਬਰੀਕ ਜਿਹਾ ਬੜੇ ਮੁਲਾਇਮ ਤਰੀਕੇ ਦੇ ਨਾਲ ਪਰਾਂ ਕੱਢਿਆ ਜਾਂਦਾ ਆ, ਉਹ ਲੋਕਾਂ ਦੇ ਉੱਤੇ ਕਿੰਨਾ ਖਰਚ ਹੋਣ ਡਿਆ ਜਾਂ ਉਹਨਾਂ ਦੀ ਗਰੀਬੀ ਮੁਕਾਉਣ ਤੇ ਕਿੰਨਾ ਖਰਚ ਹੋਣ ਡਿਆ, ਇਹਨੂੰ ਬਿਲਕੁਲ ਦਲਮਲ ਦਿੱਤਾ ਗਿਆ ਔਰ ਆਖਿਆ ਗਿਆ ਕਿ ਜੀ ਇਹ ਗਰੀਬੀ ਦੀ ਵਜ੍ਹਾ ਕੁਦਰਤੀ ਆਫਤਾਂ ਨੇ, ਕਦੀ ਕਰੋਨਾ ਦੀ ਸੂਰਤ, ਕਦੀ ਹੜ੍ਹ ਦੇ, ਕਦੀ ਭੁਚਾਲ ਤੇ ਕਦੀ ਕੁਛ ਤੇ ਕਦੀ ਕੁਛ। ਜੀ ਬਾਅਦ ਨੇ ਅਗਲੀ ਖਬਰ ਵਾਲੇ ਮਸੂਦ KPK ਸੂਬੇ 'ਚ ਫੌਜ ਦੀ ਅੱਤਗਰਦਾਂ ਨਾਲ ਲੜਾਈ, 13 ਹਲਾਕਤਾਂ ਤੇ ਲੋਕਾਂ ਦੇ ਪੱਟਰ ਹੋਣ ਦੀ ਇਤਲਾਹ। ਜੀ ਇਹ ਬਿਲਕੁਲ ਮੁਕਾਬਲਾ ਜਿਹੜਾ ਹੈ ਰਾਤੀ ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਨੇ ਇਹਦੀ ਤਸਦੀਕ ਕੀਤੀ ਹੈ। ਸੂਬਾ ਖੈਬਰ ਪਖਤੂਨਖਵਾ ਉਹਦਾ ਜ਼ਿਲ੍ਹਾ ਹੈ ਡੇਰਾ ਇਸਮਾਈਲ ਖਾਨ, ਉੱਥੇ ਫੌਜ ਤੇ ਅੱਤਗਰਦਾਂ ਵਿਚਕਾਰ ਲੜਾਈ ਹੋਈ ਹੈ, ਜਿੱਥੇ ਆਖਿਆ ਜਾ ਰਿਹਾ ਹੈ ਕਿ ਇੰਡੀਅਨ ਸਪਾਂਸਰ ਇਹ 13 ਅੱਤਗਰਦ ਨੇ ਜਿਹੜੇ ਇਹ ਫੌਜ ਦੇ ਨਾਲ ਮੁਕਾਬਲੇ 'ਚ ਮਾਰੇ ਗਏ। ਦੋਵੇਂ ਪਾਸੇ ਦੂ-ਬਦੂ ਕਈ ਘੰਟੇ ਤੱਕ ਜਿਹੜੀ ਉਹ ਲੜਾਈ ਹੈ ਜਿਹੜੀ ਉਹ ਚੱਲਦੀ ਰਹੀ ਔਰ ਉਸ ਤੋਂ ਬਾਅਦ ਇਸ ਲੜਾਈ ਦੇ ਵਿੱਚ ਇਹ ਅੱਤਗਰਦ ਨੇ ਜਿਹੜੇ ਮਾਰੇ ਗਏ। ਫਿਰ ਇਲਾਕਾ ਹੈ ਜਿਹੜਾ ਉਹਦੀ ਘੇਰਾਬੰਦੀ ਕਰ ਲਈ ਹੈ ਤਾਂ ਜੇ ਇਹਨਾਂ ਦੇ ਕੋਈ ਸਾਥੀ ਜੇ ਫਰਾਰ ਹੋਣਦੇ ਨੇ ਤੇ ਉਹਨਾਂ ਨੂੰ ਵੀ ਫੜਿਆ ਜਾ ਸਕੇ। ਮੁੱਢਲੀਆਂ ਇਤਲਾਹਾਂ ਮੁਜਬ ਇਹ ਹੀ ਆਖਿਆ ਗਿਆ ਹੈ ਕਿ ਜੀ ਕੁਝ ਜਵਾਨ ਨੇ ਜਿਹੜੇ ਉਹ ਫੱਟਰ ਨੇ, ਉਹ ਫੱਟ ਕਿਸ ਹੱਦ ਤੱਕ ਨੇ, ਉਹ ਖਤਰਨਾਕ ਨੇ, ਜਾਨ ਖਤਰੇ 'ਚ ਹੈ, ਇਸ ਬਾਰੇ ਕੁਝ ਨਹੀਂ ਆਖਿਆ ਗਿਆ। ਇਹ ਦੱਸਿਆ ਗਿਆ ਕਿ 13 ਦੇ 13 ਜਿਹੜੇ ਉਹਨਾਂ ਨੂੰ ਅਸੀਂ ਪਾਰ ਕਰ ਦਿੱਤਾ ਜਾਂ ਮਾਰ ਦਿੱਤਾ। ਇਹ ਕਾਰਵਾਈ ਐਨ ਉਸ ਵੇਲੇ ਹੋਈ ਹੈ ਜਦੋਂ ਕੱਲ ਅਫਗਾਨਿਸਤਾਨ ਵਾਲੇ ਪਾਸਿਓਂ ਉੱਥੋਂ ਦੇ ਜ਼ਿੰਮੇਦਾਰਾਂ ਨੇ ਇਹ ਬਿਆਨ ਦਿੱਤਾ ਸੀਗਾ ਕਿ ਪਾਕਿਸਤਾਨ ਦੀਆਂ ਆਪਣੀਆਂ ਏਜੰਸੀਆਂ, ਲਾਈਨ ਐਨਫੋਰਸਮੈਂਟ ਏਜੰਸੀਆਂ ਔਰ ਫੋਰਸਿਸ ਨੇ ਜਿਹੜੀਆਂ ਉਹ ਕਮਜ਼ੋਰ ਨੇ, ਉੱਥੇ ਜੋ ਕੁਝ ਵੀ ਹੋਣ ਡਿਆ ਉਹਦਾ ਮੁੱਦਾ ਉਹ ਸਾਡੇ ਤੇ ਪਾ ਦਿੰਦੇ ਨੇ ਕਿ ਤਾਲਿਬਾਨ ਕਰਾਉਣ ਡੇ ਨਹੀਂ, ਉੱਥੋਂ ਟਿਕਾਣੇ ਚੱਲਣ ਡੇ। ਇਨਕਾਰ ਨਹੀਂ ਉਹਨਾਂ ਨੇ ਕੀਤਾ ਕਿ ਅਫਗਾਨਿਸਤਾਨ 'ਚ ਇਹੋ ਜਿਹੇ ਟਿਕਾਣੇ ਨਹੀਂ ਗਏ ਹੈ। ਗੱਲ ਇਹ ਗੋਲਮੋਲ ਹੀ ਉਹਨਾਂ ਨੇ ਉਸ BBC ਨੂੰ ਦਿੱਤੇ ਇੱਕ ਇੰਟਰਵਿਊ 'ਚ ਕੀਤੀ ਹੈ, ਪਰ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਆਪਣੀਆਂ ਕਮਜ਼ੋਰੀਆਂ ਸਾਡੇ ਤੇ ਪਾਉਣ ਡਿਆ। ਇੱਧਰ ਪਾਕਿਸਤਾਨ ਹੈ ਜਿਹੜਾ, ਮੇਰਾ ਖਿਆਲ ਹੈ ਕਿ ਕੋਈ ਦਿਨ ਨਹੀਂ ਲੰਘਣ ਡਿਆ ਜਦੋਂ ਅੱਤਗਰਦੀ ਦਾ ਕੋਈ ਮਾਮਲਾ ਜਿਹੜਾ ਬਲੋਚਿਸਤਾਨ 'ਚ, ਖੈਬਰ ਪਖਤੂਨਖਵਾ 'ਚ ਜਾਂ ਇੱਧਰ ਉੱਧਰ ਕਿਤੇ ਨਾ ਹੋਇਆ ਹੋਏ। ਪੰਜਾਬ ਦੇ ਵਿੱਚ ਮੁਲਤਾਨ ਡਿਵੀਜ਼ਨ ਦੇ ਵਿੱਚ ਵੇਖੋ ਕਿ ਮੁਕਾਬਲਾ ਹੋਇਆ, ਉੱਥੇ ਅੱਤਗਰਦ ਨੇ ਜਿਹੜੇ ਪਿਛਲੇ ਹਫ਼ਤੇ ਮਾਰੇ ਗਏ। ਸੋ ਇੱਕੋ ਦਿਨ ਇੱਕੋ ਕਾਰਵਾਈ 'ਚ ਇਹ 13 ਨੇ ਜਿਹੜੇ ਇਹਨਾਂ ਦੇ ਮਾਰੇ ਜਾਣ ਦੀ ਹੁਣ ਖਬਰ ਸਾਹਮਣੇ ਆਈ ਜੀ। ਬਾਅਦ ਨੇ ਅਗਲੀ ਖਬਰ ਵਾਲੇ ਮੇਰੀਆਂ ਸਜ਼ਾਵਾਂ ਦੇ ਫੈਸਲੇ ਪਹਿਲੇ ਤੋਂ ਲਿਖੇ ਗਏ ਨੇ, ਇਸ ਲਈ ਮੈਨੂੰ ਇਨਸਾਫ ਦੀ ਕੋਈ ਆਸ ਉਮੀਦ ਨਹੀਂ ਹੈਗੀ, ਇਹ ਆਖਣਾ ਹੈ ਜੀ ਇਮਰਾਨ ਖਾਨ ਦਾ। ਜੀ ਪਾਕਿਸਤਾਨ ਤਹਿਰੀਕ ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਉਹਨਾਂ ਦੇ ਨਾਲ ਕੱਲ ਮੁਲਾਕਾਤ ਦਾ ਦਿਨ ਸੀਗਾ। ਉਹਨਾਂ ਦੀ ਭੈਣ ਜਿਹੜੀ ਹਲੀਮਾ ਖਾਨ ਹੋਣੇ ਨੇ ਉਹਨਾਂ ਨਾਲ ਮੁਲਾਕਾਤ ਕੀਤੀ, ਬਾਹਰ ਆਏ, ਆ ਕੇ ਫਿਰ ਮੀਡੀਆ ਨੂੰ ਉਹਨਾਂ ਨੇ ਆਖਿਆ ਕਿ ਇਮਰਾਨ ਖਾਨ ਦਾ ਇਹ ਆਖਣਾ ਕਿ ਮੈਨੂੰ ਹੁਣ ਦੇ ਨਿਜ਼ਾਮ ਦੇ ਵਿੱਚੋਂ ਇਨਸਾਫ ਲੱਭਣ ਦੀ ਕੋਈ ਉਮੀਦ ਨਹੀਂ, ਜਿੰਨੇ ਮੇਰੇ ਤੇ ਇਹ ਕੇਸ ਬਣਾਏ ਗਏ ਨੇ ਸਾਰੇ ਝੂਠੇ ਨੇ ਔਰ ਇਹਨਾਂ ਦੇ ਫੈਸਲੇ ਲਿਖੇ ਲਿਖਾਏ ਰੈਡੀਮੇਡ ਨੇ, ਇਹ ਸਿਰਫ ਜੱਜ ਨੇ ਜਿਹੜੇ ਸਾਨੂੰ ਖੱਜਲ ਕਰਕੇ ਉਸ ਤੋਂ ਬਾਅਦ ਇਹ ਫੈਸਲਾ ਸੁਣਾ ਦਿੰਦੇ ਨੇ। ਹਲੀਮਾ ਖਾਨ ਉਹਨਾਂ ਨੇ ਆਖਿਆ ਕਿ ਇਹ ਸਕ੍ਰਿਪਟ ਨੇ ਜਿਹੜੇ ਉਹਨਾਂ ਮੁਤਾਬਕ ਮੈਂ ਤੁਹਾਨੂੰ ਦੱਸ ਦੇਣੀ ਹੈ। ਇਹ ਜਿਹੜਾ ਤੋਸ਼ਾਖਾਨਾ ਕੇਸ ਆ ਇਹਦੇ 'ਚ ਇਮਰਾਨ ਖਾਨ ਨੂੰ ਸਜ਼ਾ ਹੋਣੀ ਹੈ। ਉਹ ਜਿਹੜਾ ਅਲ ਕਾਦਰ ਟਰਸਟ ਕੇਸ ਆ ਉਹਦੇ 'ਚ ਇਮਰਾਨ ਖਾਨ ਤੇ ਉਹਦੀ ਘਰ ਵਾਲੀ ਦੀ ਜ਼ਮਾਨਤ ਹੋ ਜਾਣੀ ਹੈ। ਮਤਲਬ ਕਿ ਉਹਨਾਂ ਨੇ ਆਖਿਆ ਕਿ ਪਹਿਲਾਂ ਦਾ ਇਹ ਸਾਰਾ ਮਾਮਲਾ ਜਿਹੜਾ ਹਾਲ ਹਾਲਾਤ ਜਿਹੜੇ ਬਣੇ ਨੇ, ਜੋ ਜੱਜਾਂ ਦਾ ਸਲੂਕ ਆ, ਜੋ ਅਦਾਲਤਾਂ ਦਾ ਸਲੂਕ ਆ, ਜੋ ਸਰਕਾਰ ਦਾ ਸਲੂਕ ਆ, ਅਸੀਂ ਇਹਨਾਂ ਅਦਾਲਤਾਂ ਤੋਂ ਇਨਸਾਫ ਦੀ ਉਮੀਦ ਰੱਖੀ ਨਹੀਂ। ਹੁਣ ਤੇ ਅੰਨੇ ਨੂੰ ਵੀ ਪਤਾ ਹੈ ਕਿ ਅਗਲਾ ਫੈਸਲਾ ਜਿਹੜਾ ਕੀ ਆਉਣ ਡਿਆ। ਇਹ ਇਮਰਾਨ ਖਾਨ ਦੇ ਬਾਰੇ ਉਹਨਾਂ ਨੇ ਆਖਿਆ ਕਿ ਇਹ ਗੱਲਾਂ ਜਿਹੜੀਆਂ ਇਹ ਜੇਲ੍ਹ ਦੇ ਵਿੱਚ ਉਹਨਾਂ ਨੇ ਕੀਤੀਆਂ ਨੇ ਭੈਣ ਦੇ ਨਾਲ, ਔਰ ਉਹਨਾਂ ਨੇ ਆ ਕੇ ਇਮਰਾਨ ਖਾਨ ਦੀਆਂ ਉਹ ਗੱਲਾਂ ਨੇ ਜਿਹੜੀਆਂ ਹੂਬਹੂ ਮੀਡੀਆ ਨੂੰ ਇਹ ਸਟੇਟਮੈਂਟ ਦੱਸ ਦਿੱਤੀਆਂ ਜੀ। ਮਸੂਦ ਅਗਲੀ ਖਬਰ ਆ ਕਿ ਜੱਜਾਂ ਦੀ ਆਪਸੀ ਲੜਾਈਆਂ ਕਾਰਨ ਸੁਣਿਆ ਹੈ ਸੁਪਰੀਮ ਕੋਰਟ 'ਚ ਜੁਡੀਸ਼ੀਅਲ ਦਾ ਇਕੱਠ ਹੋਣ ਜਾ ਰਿਹਾ ਜੀ। ਸੁਪਰੀਮ ਜੁਡੀਸ਼ੀਅਲ ਕੌਂਸਲ ਦਾ ਇਕੱਠ ਜਿਹੜਾ ਉਹ ਹੋਣ ਜਾ ਰਿਹਾ ਔਰ ਇਹਦਾ ਬਕਾਇਦਾ ਐਲਾਨ ਹੈ ਜਿਹੜਾ ਉਹ ਚੀਫ ਜਸਟਿਸ ਆਫ ਪਾਕਿਸਤਾਨ ਯਾਹਿਆ ਅਫਰੀਦੀ ਹੋਣੇ ਨੇ ਜਿਹੜੇ ਉਹਨਾਂ ਨੇ ਕਰ ਦਿੱਤਾ ਹੈ। ਅਸਲ ਗਰਮਾ ਗਰਮ ਖਬਰ ਇਹ ਹੈ ਕਿ ਕੱਲ ਵੀ ਜਸਟਿਸ ਜਹਾਂਗੀਰੀ ਵੱਲੋਂ ਇੱਕ ਅਰਜ਼ੀ ਹੈ ਜਿਹੜੀ ਉਹ ਦਾਇਰ ਕੀਤੀ ਗਈ, ਜਿਹਦੇ ਤੇ ਹੁਣ ਇਹ ਬਿਲਕੁਲ ਦੋ ਟੋਕ ਲਫ਼ਜ਼ਾਂ 'ਚ ਕਹਿਤਾ ਹੈ ਕਿ ਇੱਕ ਅਦਾਲਤ ਦੇ ਚੀਫ ਜਸਟਿਸ ਦੇ ਖਿਲਾਫ ਤੋਹੀਨੇ ਅਦਾਲਤ ਦਾ ਕੇਸ ਦੂਸਰਾ ਜੱਜ ਦਾਇਰ ਹੀ ਨਹੀਂ ਕਰ ਸਕਦਾ। ਵੀ ਕਿਉਂ ਨਹੀਂ ਕਰ ਸਕਦਾ? ਸੋ ਹੁਣ ਉਹ ਜੁਡੀਸ਼ੀਅਲ ਕੌਂਸਲ, ਸੁਪਰੀਮ ਜੁਡੀਸ਼ੀਅਲ ਕੌਂਸਲ ਜਿਹਦਾ ਇਕੱਠ ਹੋਣ ਜਾ ਰਿਹਾ, ਹਜੇ ਤੱਕ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਡੋਗਰ ਨੇ ਜਿਹੜੇ ਉਹਦੇ ਮੈਂਬਰ ਨਹੀਂ ਸਨ, ਪਰ ਇਸ ਐਲਾਨ ਤੋਂ ਪਹਿਲਾਂ ਸੁਣਿਆ ਹੈ ਕਿ ਰਾਤ ਦੇ ਹਨੇਰੇ 'ਚ ਇਹਨਾਂ ਖਾਤਾ ਖੋਲ ਕੇ ਉਹਨਾਂ ਨੂੰ ਪਹਿਲਾਂ ਮੈਂਬਰ ਬਣਾਇਆ ਗਿਆ ਆ। ਮੈਂਬਰ ਬਣਾਉਣ ਤੋਂ ਬਾਅਦ ਨਾਲ ਹੀ ਇਹ ਇਕੱਠ ਜਿਹੜਾ ਅਕਤੂਬਰ ਮਹੀਨੇ 'ਚ ਸੱਦ ਲਿਆ ਗਿਆ। ਇਹ ਹੁਣ ਅੱਧ ਅਕਤੂਬਰ 'ਚ ਹੁੰਦਾ ਆ, ਅਕਤੂਬਰ ਦੇ ਆਖਰੀ ਹਫ਼ਤੇ ਦੇ ਵਿੱਚ ਹੁੰਦਾ ਆ। ਬਲ ਅਨਾਉਂਸ ਕਰ ਦਿੱਤਾ ਗਿਆ, ਸਰਕਾਰੀ ਪੱਧਰ ਤੇ ਖਬਰ ਹੋਣਾ ਜ਼ਰੂਰੀ ਹੈ, ਪਰ ਹਜੇ ਤੱਕ ਜਿਹੜੇ ਸੁਪਰੀਮ ਕੋਰਟ ਪਾਕਿਸਤਾਨ ਦੇ ਜ਼ਰੀਏ ਨੇ ਉਹ ਦੱਸਣ ਦੇ ਨੇ ਕਿ ਜਸਟਿਸ ਡੋਗਰ ਹੋਣੇ ਸੁਪਰੀਮ ਜੁਡੀਸ਼ੀਅਲ ਕੌਂਸਲ ਦੇ ਮੈਂਬਰ ਵੀ ਬਣ ਜਾਂਦੇ ਨੇ ਔਰ ਇਸ ਕੌਂਸਲ ਦਾ ਇਕੱਠ ਜਿਹੜਾ ਅਕਤੂਬਰ ਮਹੀਨੇ 'ਚ ਹੋਣ ਜਾ ਰਿਹਾ
ਜੀ ਇਹਦੇ ਨਾਲ ਹੀ ਮਸੂਦ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਉਸ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਕਰੀ ਹੁੰਦੀ ਹੈ ਜਾਂਦੇ ਹੋਏ ਕਿ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਔਰ ਪੰਜਾਬੀ ਟੀਵੀ ਯੂਐਸਏ ਤੇ ਫੇਸਬੁੱਕ, YouTube, ਇੰਸਟਾਗ੍ਰam, ਟਿਕਟੌਕ ਯਾਨੀ ਸਾਡੇ ਸਾਰੇ ਡਿਜੀਟਲ ਪਲੇਟਫਾਰਮਸ ਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਸਾਡੇ ਇਹਨਾਂ ਪਲੇਟਫਾਰਮ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚ ਸਕਣ। ਇਹ ਖਬਰਾਂ ਨੇ ਜਿਹੜੀਆਂ ਇਹ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਵੱਡੀਆਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਲੋ ਜੀ ਅਪਡੇਟ ਪਾਕਿਸਤਾਨ ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।